ਵੈਲਕਮ ਬੈਕ ਇਨ ਆਵਰ ਪ੍ਰੋਗਰਾਮ ਜੀ। ਡਾਕਟਰ ਸਾਹਿਬ, ਸਾਡੇ ਕੋਲ ਪਹਿਲਾ ਫੇਸਬੁੱਕ ਮੈਸੇਜ ਆਇਆ ਹੈ ਦੁਬਈ ਤੋਂ ਸਤਿੰਦਰ ਸਿੰਘ ਜੀ ਦਾ। ਇਹ ਲਿਖਦੇ ਹਨ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਸਰਬੱਤ ਖਾਲਸਾ ਤੇ ਗਿਆ ਸੀ, ਸੰਗਤ ਵਿੱਚ ਬਹੁਤ ਜੋਸ਼ ਸੀ, ਪਰ ਇੱਕ ਬੰਦਾ ਇਹੋ ਜਿਹਾ ਸੀ ਸਾਡੇ ਨਾਲ ਜੋ ਕਹਿ ਰਿਹਾ ਸੀ ਕਿ ਬਾਦਲ ਨੇ ਯਾਦਗਾਰਾਂ ਬਣਾਈਆਂ ਹਨ। ਮੈਂ ਕਿਹਾ ਕਿ ਬਾਦਲ ਦੀ ਤਾਰੀਫ ਨਾ ਕਰੋ, ਪੰਜਾਬ ਵਿੱਚ ਕਿੰਨਾ ਨਸ਼ਾ ਹੈ। ਪੰਜਾਬ ਸਰਕਾਰ ਕੋਲ ਪੁਲਿਸ ਅਤੇ ਹੋਰ ਸਾਧਨ ਹੋਣ ਦੇ ਬਾਵਜੂਦ ਕੀ ਇਹ ਨਸ਼ਿਆਂ ਤੇ ਕਾਬੂ ਨਹੀਂ ਪਾ ਸਕਦੇ? ਸ਼੍ਰੋਮਣੀ ਕਮੇਟੀ ਦਾ ਹਾਲ ਦੇਖ ਲਓ, ਹੋਰ ਬਹੁਤ ਕੁਝ ਗਲਤ ਹੋ ਰਿਹਾ ਹੈ। ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਅਸੀਂ ਆਸ਼ਾਵਾਦੀ ਗੱਲਾਂ ਕਰੀਏ ਕਿ ਜਿਸ ਵੀ ਤਰੀਕੇ ਨਾਲ ਕੌਮ ਦੀ ਚੜ੍ਹਦੀ ਕਲਾ ਲਈ ਕੰਮ ਕਰ ਸਕਦਾ ਹੈ ਉਸ ਨੂੰ ਕਰਨਾ ਚਾਹੀਦਾ ਹੈ। ਜੇ ਅਸੀਂ ਰੋਈ ਜਾਵਾਂਗੇ ਫਿਰ ਪ੍ਰਾਪਤੀ ਕਿਵੇਂ ਹੋਵੇਗੀ? ਮੈਂ ਜਿਨ੍ਹਾਂ ਦੇ ਨਾਲ ਗਿਆ ਸੀ ਉਹ ਕਹਿੰਦੇ ਕਿ ਵੋਟ ਸਿਮਰਨਜੀਤ ਸਿੰਘ ਮਾਨ ਨੂੰ ਵੀ ਨਾ ਪਾਇਓ। ਮੈਂ ਕਿਹਾ ਫਿਰ ਹੋਰ ਕਿਸ ਨੂੰ ਪਾਈਏ? ਉਹ ਕਹਿੰਦੇ ਬਹੁਤ ਵਧੀਆ ਸਵਾਲ ਹੈ। ਆਖੇ ਜੀ ਆਪਣੀ ਨਵੀਂ ਪਾਰਟੀ ਬਣਾਓ। ਉਹਨਾਂ ਦੀਆਂ ਗੱਲਾਂ ਸੁਣ ਕੇ ਮੈਂ ਉਹਨਾਂ ਦੀ ਸੋਚ ਦਾ ਅੰਦਾਜ਼ਾ ਲਾਇਆ। ਉਹ ਭਾਈ ਸਾਹਿਬ ਸ਼ਹੀਦ ਪਰਿਵਾਰਾਂ ਦੀ ਵੀ ਮਦਦ ਕਰਦੇ ਨੇ, ਫਿਰ ਵੀ ਸਿਆਸੀ ਸੋਚ ਨਹੀਂ ਹੈ। ਅਖੀਰ ਵਿੱਚ ਮੈਂ ਇਹੀ ਕਹਾਂਗਾ ਕਿ ਅਸੀਂ ਹੱਲ ਵੱਲ ਤੁਰੀਏ, ਆਪਣੇ ਆਪ ਨੂੰ ਮਜ਼ਬੂਤ ਕਰੀਏ, ਸਿਆਸੀ ਸੋਚ ਵੱਲੋਂ ਵੀ ਅਤੇ ਸਰੀਰਕ ਪੱਖੋਂ ਵੀ। ਖਾਲਸਾ ਜ਼ਿੰਦਾਬਾਦ ਜੀ। ਡਾਕਟਰ ਸਾਹਿਬ ਵੀਰ ਸਤਿੰਦਰ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਦੁਬਈ ਤੋਂ ਲਿਖਿਆ ਜੀ। ਉਹਨਾਂ ਨੇ ਆਪਣਾ ਤਜਰਬਾ ਦੱਸਿਆ ਹੈ ਕਿ ਸਰਬੱਤ ਖਾਲਸਾ 'ਚ ਗਏ, ਬਹੁਤ ਜੋਸ਼ ਸੀ। ਫਿਰ ਇੱਕ ਸਾਥੀ ਦੇ ਹਵਾਲੇ ਨਾਲ ਉਹਨਾਂ ਨੇ ਕਿਹਾ ਕਿ ਬਾਦਲ ਦੀ ਤਾਰੀਫ 'ਚ, ਔਰ ਇਹ ਉਹਨਾਂ ਦਾ ਸੈਲਿੰਗ ਚਿਪ ਹੈ ਕਿ ਯਾਦਗਾਰਾਂ ਬਣਾਈਆਂ ਜੀ ਵੱਡੇ ਘੱਲੂਘਾਰੇ ਦੀ, ਛੋਟੇ ਘੱਲੂਘਾਰੇ ਦੀ। ਪਰ ਕਿਸੇ ਨੇ ਇਹ ਨਹੀਂ ਕਿਹਾ ਕਿ ਵੀ ਜਿਹੜਾ ਅਨੰਦਪੁਰ ਸਾਹਿਬ ਦੇ ਵਿੱਚ ਖਾਲਸਾ ਹੈਰੀਟੇਜ ਬਣਾਉਣ ਦਾ ਇੰਨਾ ਵੱਡਾ ਪ੍ਰੋਜੈਕਟ ਜਿਹਦੇ ਤੇ ਸੈਂਕੜਿਆਂ ਕਰੋੜ ਰੁਪਈਆ ਲੱਗਾ ਜੀ, ਔਰ ਇਹ ਗੱਲ ਉਸ ਸਾਰੇ ਹੈਰੀਟੇਜ ਦਾ ਜਿਹੜਾ ਆਰਕੀਟੈਕਟ ਹੈ ਮੋਸ਼ੇ, ਜਿਹਨੇ ਦੁਨੀਆ ਦੇ ਵਿੱਚ ਬਣਾਏ ਨੇ ਹੋਲੋਕਾਸਟ ਮਿਊਜ਼ੀਅਮ ਐਲਏ ਦੇ ਵਿੱਚ, ਵਾਸ਼ਿੰਗਟਨ 'ਚ, ਜੈਰੂਸ਼ਲਮ 'ਚ, ਇਹ ਉਹਦਾ ਕਹਿਣਾ ਸੀ ਕਿ ਉਹ ਸਿੱਖ ਇਤਿਹਾਸ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਲੈ ਕੇ ਜੂਨ 84 ਤੱਕ ਜਿਹੜਾ ਹੈ ਉਹ ਉੱਥੇ ਉਹ ਕਰਨਾ ਚਾਹੁੰਦਾ ਸੀ। ਲੇਕਿਨ ਬਾਦਲ ਔਰ ਇਹਨਾਂ ਨੇ ਸਿਰਫ 47 ਤੱਕ ਉਸ ਨੂੰ ਰੋਕ ਦਿੱਤਾ, ਕਿਉਂਕਿ ਇਹ ਨਹੀਂ ਸੀ ਚਾਹੁੰਦੇ ਕਿ 47 ਤੋਂ 84 ਤੱਕ ਦਾ ਜਿਹੜਾ ਜ਼ੁਲਮ ਦਾ ਇਹ ਵੱਡਾ ਇੱਕ ਪੁੱਤ ਹੈ ਜਿਹੜਾ ਕਿ ਬੀਤੇ ਦੇ ਜ਼ੁਲਮਾਂ ਨੂੰ ਵੀ ਮਾਤ ਪਾਉਂਦਾ ਹੈ, ਉਹ ਸਾਡੀਆਂ ਅਗਲੀਆਂ ਜਨਰੇਸ਼ਨਸ ਦੇਖਣ। ਸੋ ਇਹਨਾਂ ਨੇ ਉਹੀ ਕੀਤਾ ਜਿਹੜਾ ਕਿ ਇਹਨਾਂ ਨੂੰ ਪੋਲੀਟੀਕਲੀ ਸੂਟ ਕਰਦਾ। ਪਰ ਇਹਨਾਂ ਦੇ ਵੀਰ ਸਤਿੰਦਰ ਸਿੰਘ ਜੀ ਦੇ ਕਹਿਣ ਮੁਤਾਬਕ ਉਹਨਾਂ ਨੇ, ਹਾਲਾਂਕਿ ਇਹਨਾਂ ਦੀ ਕਾਫੀ ਕਲੈਰਿਟੀ ਨਾਲ ਲਿਖਤ ਹੁੰਦੀ ਹੈ, ਪਰ ਮੈਂ ਉਹਨਾਂ ਦੀ ਇਸ ਲਿਖਤ ਤੋਂ ਅੰਦਾਜ਼ਾ ਨਹੀਂ ਲਾ ਸਕਿਆ ਕਿ ਵੀ, ਹਾਲਾਂਕਿ ਕਨਕਲੂਡ ਉਹਨਾਂ ਨੇ ਠੀਕ ਕੀਤਾ ਹੈ, ਪਰ ਜਿਹਦਾ ਹਵਾਲਾ ਦਿੱਤਾ ਹੈ ਉਹਦੇ ਵਿੱਚ ਉਹਨਾਂ ਨੇ ਇਹ ਕਹਿ ਕੇ ਫਿਰ ਇਹ ਕਿਹਾ ਕਿ ਵੀ ਅਸੀਂ ਰੋਈ ਨਾ ਜਾਈਏ, ਆਸ਼ਾਵਾਦੀ ਪਹੁੰਚ ਰੱਖੀਏ। ਔਰ ਉਹਨਾਂ ਦਾ ਉਸੇ ਬੰਦੇ ਦਾ ਹਵਾਲਾ ਦੇ ਕੇ ਕਿਹਾ ਕਿ ਜੀ ਵੋਟਾਂ ਮਾਨ ਨੂੰ ਨਾ ਪਾਓ, ਨਵੀਂ ਪਾਰਟੀ ਬਣਾਓ। ਪਰ ਇਹ ਗੱਲ ਮੈਨੂੰ ਨਹੀਂ ਸਮਝ ਆਈ ਵੀ ਇਸ ਸਾਰੇ ਦਾ ਕੀ ਹੈ। ਪਰ ਉਹਨਾਂ ਨੇ ਇਹ ਬਿਲਕੁਲ ਠੀਕ ਕਨਕਲੂਡ ਕੀਤਾ ਵੀ ਧਿਆਨ ਸਾਡਾ ਹੱਲ ਵੱਲ ਹੋਣਾ ਚਾਹੀਦਾ ਹੈ ਸਿਚੁਏਸ਼ਨ ਦੀ, ਔਰ ਉਸ ਸਾਰੇ ਦੇ ਵਿੱਚ ਆਪਣੇ ਆਪ ਨੂੰ ਮਜ਼ਬੂਤ ਕਰੀਏ, ਸਿਆਸੀ ਤੌਰ ਤੇ ਵੀ, ਸਰੀਰਕ ਤੌਰ ਤੇ ਵੀ। ਔਰ ਮੈਂ ਸਮਝਦਾ ਵੀ ਜਿਹੜੇ ਪੋਲੀਟੀਕਲ ਗੋਲ ਹੁੰਦੇ ਨੇ ਉਹਨਾਂ ਦੇ ਲਈ ਜਿਹੜੀ ਸਟਰਗਲ ਹੁੰਦੀ ਹੈ ਉਹ ਸਤਤ ਹੁੰਦੀ ਹੈ, ਲਗਾਤਾਰਤਾ ਨਾਲ ਹੁੰਦੀ ਹੈ। ਤੁਸੀਂ ਇਹ ਨਹੀਂ ਹੁੰਦਾ ਕਿ ਪਿੱਛੇ ਬਹਿ ਕੇ ਤੁਸੀਂ ਕੋਈ ਡੀਕੋ ਕਿ ਹੁਣ ਇੰਨੀ ਹੈਲਥ ਦਾ ਲੈਵਲ ਇਹ ਹੋ ਗਿਆ ਜਾਂ ਮਜ਼ਬੂਤੀ ਦਾ ਲੈਵਲ ਇਹ ਹੋ ਗਿਆ। ਮੈਂ ਸਮਝਦਾ ਵੀ ਇਹ ਠੀਕ ਹੈ ਕਿ ਜਿਹੜੀਆਂ ਲਾਈਕ ਮਾਈਂਡਡ ਧਿਰਾਂ ਨੇ, ਇੱਕੋ ਜਿਹੀ ਸੋਚ ਵਾਲੀਆਂ, ਉਹਨਾਂ ਨੂੰ ਵਿਉਂਤਬੰਦੀ ਬੜੀ ਜ਼ਰੂਰੀ ਹੁੰਦੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਸਾਧਨ ਜ਼ਰੂਰੀ ਨੇ, ਵਿਉਂਤਬੰਦੀ ਜ਼ਰੂਰੀ ਹੈ। ਔਰ ਫਿਰ ਜਦੋਂ ਵਿਉਂਤਬੰਦੀ ਸਾਧਨ ਹੁੰਦੇ ਨੇ ਔਰ ਇੱਕ ਮੀਡੀਆ ਜਿਹੜਾ ਹੈ ਇਹ ਜਿਹੜਾ ਆਵਾਜ਼ ਲੋਕਾਂ ਤੱਕ ਪਹੁੰਚਾਏ। ਹੋਰ ਵੀਰ ਜਿਹੜੇ ਮੌਂਟਰੀਆਲ ਤੋਂ ਗਏ ਸੀ ਉਹਨਾਂ ਨਾਲ ਅੱਜ ਦੁਪਹਿਰੇ ਗੱਲ ਹੋ ਰਹੀ ਸੀ, ਉਹਨਾਂ ਨੇ ਵੀ ਸਰਬੱਤ ਖਾਲਸਾ ਵੀ ਅਟੈਂਡ ਕੀਤਾ ਹੈ ਔਰ ਆਪਣੇ ਪ੍ਰਭਾਵ ਵੀ ਦੇ ਰਹੇ ਸੀ। ਤੇ ਉਹ ਕਹਿਣ ਲੱਗੇ ਜੀ ਇੱਥੇ ਪਤਾ ਹੀ ਨਹੀਂ ਹੈ ਲੋਕਾਂ ਨੂੰ, ਗੱਲਾਂ ਹੀ ਉਹੀ। ਉੱਥੇ ਤਾਂ ਬਹੁਤਿਆਂ ਦਾ ਇਹੀ ਹੈ ਕਿ ਜੀ ਅਮਰਿੰਦਰ ਆਇਆ ਸੀ, ਜ਼ਮੀਨਾਂ ਦੀਆਂ ਕੀਮਤਾਂ ਉੱਪਰ ਚਲੀਆਂ ਗਈਆਂ ਸੀ, ਹੁਣ ਬਿਲਕੁਲ ਥੱਲੇ ਚਲੀਆਂ ਗਈਆਂ, ਕਿਨੇ ਕੀ ਕਾਰੋਬਾਰ ਕਰਨਾ, ਤੇਲ ਦੀ ਕੀਮਤ ਘਟ ਗਈ ਵੱਧ ਗਈ, ਕੋਠੀ ਕਿਨੇ ਕਿੰਨੀ ਬਣਾ ਲਈ। ਤੇ ਇਸ ਤੋਂ ਬਿਨਾ ਕਿ ਉਹਨਾਂ ਦਾ ਕੋਈ ਹੈ ਹੀ ਨਹੀਂ ਹੈ ਇਸ ਪੱਖੋਂ ਕਿ ਵੀ ਕੀ ਹੋ ਰਿਹਾ। ਉਹ ਕਹਿੰਦੇ ਕਿ ਵੀ ਉਹਨੂੰ ਕਹੀ ਜਾਣ ਜੀ ਸਰਬੱਤ ਜੀ ਦਾ ਖਾਲਸਾ ਬਹੁਤ ਵਧੀਆ ਹੋਇਆ, ਸਰਬੱਤ ਖਾਲਸਾ ਵੀ ਨਹੀਂ ਕਹਿਣਾ ਆਉਂਦਾ। ਸੋ ਮੈਂ ਸਮਝਦਾ ਵੀ ਇਹ ਸਾਰੇ ਹੀ ਪਾਰਟ ਨੇ, ਕਿਉਂਕਿ
ਉੱਥੇ ਜਿਹੜੀ ਉਹਨਾਂ ਤੱਕ ਇਨਫੋਰਮੇਸ਼ਨ ਪਹੁੰਚਦੀ ਹੈ, ਚੈਨਲ ਤਾਂ ਉਹੀ ਨੇ, ਬਾਦਲ ਕੇ ਦੂਜਿਆਂ ਦੇ ਪੈਰ ਨਹੀਂ ਲੱਗਣ ਦਿੰਦੇ। ਹੁਣ ਇੱਥੇ ਮਾੜਾ ਜਿਹਾ ਪੀਟੀਸੀ ਔਰ ਦੂਸਰੇ ਮੁੱਦੇ ਦੇ ਉੱਤੇ ਜਦੋਂ ਲੋਕਾਂ ਦੀ ਆਵਾਜ਼ ਉੱਠੀ ਤੇ ਦੂਜੇ ਚੈਨਲਾਂ ਦੇ ਨਾਲ ਕੀ ਸਲੂਕ ਕੀਤਾ ਉੱਥੇ। ਸੋ ਜਿੱਥੇ ਇਹ ਹਾਲ ਹੈ ਵੀ ਉੱਥੇ ਤਾਂ ਉਹਨਾਂ ਨੇ ਮੀਡੀਆ ਕੀ ਖੜਾ ਹੋਣ ਦੇਣਾ ਹੈ। ਜੇ ਬਾਹਰ ਇੱਕ ਨਿਰਪੱਖ ਤੌਰ ਦੇ ਉੱਤੇ ਵੀ ਕੋਈ ਗੱਲ ਕਰਨੀ ਚਾਹੁੰਦਾ ਤੇ ਉਹ ਲੋਕਾਂ ਤੱਕ ਪਹੁੰਚਦੀ ਨਹੀਂ ਹੈ। ਸੋ ਮੈਂ ਸਮਝਦਾ ਵੀ ਜਿੱਥੇ ਅਸੀਂ ਸਿਆਸੀ ਤਰ੍ਹਾਂ ਦੀ ਮਜ਼ਬੂਤੀ, ਸਰੀਰਕ ਤੰਦਰੁਸਤੀ ਔਰ ਦੂਸਰੀਆਂ ਗੱਲਾਂ ਕਰਦੇ ਹਾਂ, ਉੱਥੇ ਸਭ ਤੋਂ ਅਹਿਮ ਜਿਹੜਾ ਹੈ ਸਾਨੂੰ ਇਹ ਦੇਖਣਾ ਪਏਗਾ ਕਿ ਆਵਾਜ਼ ਲੋਕਾਂ ਤੱਕ ਕਿਵੇਂ ਪਹੁੰਚੇ। ਉਹ ਇੱਕ ਵਨ ਸਾਈਡਡ ਪ੍ਰੋਪੇਗੈਂਡੇ ਦੇ ਨਾਲ ਸਵੇਰ ਤੋਂ ਸ਼ਾਮ ਤੱਕ ਬੀਬੀਆਂ ਘਰਾਂ 'ਚ ਬੈਠੀਆਂ ਨੇ, ਉਹ ਸੀਰੀਅਲ ਚੱਲ ਰਹੇ ਨੇ ਪਾਗਲ ਕਰਨ ਵਾਲੇ, ਘਰਾਂ 'ਚ ਲੜਾਈਆਂ ਪਾਉਣ ਵਾਲੇ, ਜਾਂ ਵਰਤਾਂ ਦੀਆਂ ਕਹਾਣੀਆਂ ਚੱਲ ਰਹੀਆਂ, ਜਾਂ ਕੋਈ ਉੱਤੇ ਉੱਡ ਰਹੇ ਨੇ ਅਸਮਾਨ ਦੇ ਵਿੱਚ ਅਜੀਬੋ ਗਰੀਬ ਪਹਿਰਾਵੇ ਪਹਿਨਾ ਕੇ ਝੂਠੀਆਂ ਕਹਾਣੀਆਂ ਦੇ ਉੱਤੇ, ਉਸ ਕਿਸਮ ਦੇ ਸੀਰੀਅਲ ਜਿਹੜੇ ਲੋਕ ਨੇ ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਕੀ ਚੱਲ ਰਿਹਾ ਜਾਂ ਸਾਡੇ ਨਾਲ ਕੀ ਹੋ ਰਿਹਾ। ਉਹਨੂੰ ਕਿਹਾ ਜੀ ਬਹੁਤ ਸਾਰੇ ਨੌਜਵਾਨਾਂ ਨਾਲ ਵੀ ਜਦੋਂ ਅਸੀਂ ਗੱਲ ਕਰਦੇ ਉਹਨਾਂ ਨੂੰ ਪਤਾ ਹੀ ਨਹੀਂ ਹੈ। ਔਰ ਮੈਂ ਸਮਝਦਾ ਵੀ ਦੇ ਬਾਵਜੂਦ ਜੇ ਲੱਖਾਂ ਸਰਬੱਤ ਖਾਲਸੇ 'ਚ ਪਹੁੰਚ ਜਾਂਦੇ ਨੇ ਔਰ ਆਵਾਜ਼ ਚੁੱਕਦੇ ਨੇ, ਇਹ ਨਹੀਂ ਹੈ ਵੀ ਆਵਾਜ਼ ਹੈ ਨਹੀਂ। ਜਿਹੜੀ ਵਾਈਡ ਮਾਸਿਸ ਨੇ, ਇੱਦਾਂ ਦਾ ਇੱਕ ਅੱਧਾ ਇੰਜੈਕਸ਼ਨ ਲੱਗਦਾ, ਇੱਕ ਵਾਰੀ ਲੱਗਦਾ ਹੈ ਕਿ ਵੀ ਰਵਾਨਗੀ ਹੈ ਔਰ ਹਰਕਤ ਹੈ, ਪਰ ਫਿਰ ਇਸ ਲਈ ਉਹ ਇੱਕ ਮੋਮੈਂਟਮ ਨਹੀਂ ਕੈਚ ਕਰਦਾ ਕਿਉਂਕਿ ਰੈਗੂਲਰ ਤੁਹਾਡੇ ਕੋਲ ਆਪਣੀ ਗੱਲ ਕਹਿਣ ਦਾ, ਲੋਕਾਂ ਤੱਕ ਗੱਲ ਪਹੁੰਚਣ ਦਾ ਜਿਹੜਾ ਉਹ ਸਾਧਨ ਨਹੀਂ ਹੈ। ਸੋ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਵੀਰ ਸਤਿੰਦਰ ਸਿੰਘ ਜੀ ਦਾ, ਉਹਨਾਂ ਨੇ ਸਾਨੂੰ ਲਿਖਿਆ। ਜੀ ਡਾਕਟਰ ਸਾਹਿਬ ਸੁਣਾ ਰਹੇ ਨੇ ਬ੍ਰੇਕ। ਵਿਊਅਰਸ ਤੁਸੀਂ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।